ਵੈਲਕਮ ਬੈਕ ਟੂ ਨਿਊਜ਼ ਟੀਵੀ 84 ਵੀਅਰਸ ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਨਾਲ ਜਿਹੜੇ ਕਿ ਕੈਲੀਫੋਰਨੀਆ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਜਾਨੀ ਕਿ ਵਿਸਾਖੀ ਦਾ ਦਿਨ ਹੈ। ਅਮਰੀਕਨ ਕਾਂਗਰਸ ਵਿਚਲੀ ਸਿੱਖ ਕਾਕਸ ਨਾਲ ਸੰਬੰਧਿਤ ਕੁਝ ਕਾਂਗਰਸਮੈਨਾਂ ਨੇ ਇਸ ਮੌਕੇ ਹਾਊਸ ਰੈਜ਼ੋਲੂਸ਼ਨ ਨੰਬਰ 550 ਮੂਵ ਕੀਤਾ ਹੈ, ਜਿਸ ਵਿੱਚ ਵਿਸਾਖੀ ਦੇ ਮੌਕੇ ਤੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਸਿੱਖਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਦੀ ਵੀ ਭਾਰੀ ਸ਼ਲਾਘਾ ਕੀਤੀ ਗਈ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਰੈਜ਼ੋਲੂਸ਼ਨ ਮੂਵ ਕਰਵਾਉਣ ਵਿੱਚ ਵਿਸ਼ੇਸ਼ ਰੋਲ ਅਦਾ ਕੀਤਾ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਇਸ ਰੈਜ਼ੋਲੂਸ਼ਨ ਸੰਬੰਧੀ ਸਿੱਖ ਸੰਗਤਾਂ ਨੂੰ ਵੇਰਵੇ ਦੇ ਨਾਲ ਦੱਸੋ। ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੇ ਸਾਨੂੰ ਸਮੇਂ-ਸਮੇਂ ਸੰਗਤਾਂ ਦੇ ਨਾਲ ਰੂਬਰੂ ਕਰਾਉਂਦੇ ਰਹਿੰਦੇ ਜੀ। ਤੇ ਜਦੋਂ ਤੋਂ ਹੀ ਪਿਛਲਾ ਲਗਭਗ 1 ਸਾਲ ਤੋਂ ਜਿਹੜਾ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਹੋਂਦ ਵਿੱਚ ਆਇਆ ਸੀ ਜੀ, ਉਹਦੇ ਲਗਭਗ ਹੁਣ ਇਸ ਵੇਲੇ 40 ਦੇ ਕਰੀਬ ਮੈਂਬਰ ਨੇ। ਇਹਨਾਂ ਦਾ ਜਿਹੜਾ ਮੇਨ ਰੋਲ ਹੈ ਉਹ ਇਹ ਹੈ ਵੀ ਜਿਹੜੀਆਂ ਸਿੱਖਾਂ ਦੀਆਂ ਸਮੱਸਿਆਵਾਂ ਨੇ ਜੀ ਉਹਨਾਂ ਨੂੰ ਸਮੇਂ-ਸਮੇਂ ਕਿਸ ਤਰ੍ਹਾਂ ਹੱਲ ਕਰਨਾ, ਜਿਵੇਂ ਕਿ ਮਿਲਟਰੀ ਦੇ ਵਿੱਚ ਹੋਈ ਜਾਂ ਸਕੂਲਾਂ ਦੇ ਵਿੱਚ ਬੁਲਿੰਗ ਜਾਂ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਸਿੱਖਾਂ ਨੂੰ ਪੇਸ਼ ਆ ਰਹੀਆਂ ਉਹਨਾਂ ਦੇ ਹੱਲ ਵਾਸਤੇ ਇਹ ਬਣਾਇਆ ਗਿਆ ਸੀ, ਜਿਹਦੇ 2 ਕੋ-ਚੇਅਰ ਨੇ ਆਪਣਾ ਡੈਮੋਕ੍ਰੈਟਿਕ ਪਾਰਟੀ ਵੱਲੋਂ ਜੂਡੀ ਚੂ ਤੇ ਰਿਪਬਲਿਕਨ ਪਾਰਟੀ ਵੱਲੋਂ ਡੇਵਿਡ ਵੈਲੇਟਿਓ। ਤੇ ਇਹਦੇ ਵਿੱਚ ਕੋਈ 40 ਦੇ ਕਰੀਬ ਮੈਂਬਰ ਨੇ। ਤੇ ਪਿਛਲੇ ਰੋਜ਼ ਇਹਦੇ ਇੱਕ ਬੜੇ ਇੰਪੋਰਟੈਂਟ ਮੈਂਬਰ ਜਿਹੜੇ ਯੂਬਾ ਸਿਟੀ ਤੋਂ ਨੇ, ਜੌਨ ਗਰਮੈਂਡੀ, ਉਹਨਾਂ ਨੇ ਇਹ ਰੈਜ਼ੋਲੂਸ਼ਨ ਲਿਖਿਆ ਸੀ ਤੇ ਸਿੱਖ ਕਾਕਸ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਇਹ ਰੈਜ਼ੋਲੂਸ਼ਨ ਜਿਹੜਾ ਹੈਗਾ ਉਹ ਹਾਊਸ ਦੇ ਵਿੱਚ ਪੇਸ਼ ਕੀਤਾ। ਤੇ ਕੋਈ ਸਿੱਖ ਕਾਕਸ ਨਾਲ ਜੁੜੇ ਕੋਈ 12 ਤੋਂ 14 ਹੋਰ ਮੈਂਬਰਾਂ ਨੇ ਉਹਨੂੰ ਉੱਥੇ ਕੋ ਸਪਾਂਸਰ ਕੀਤਾ ਤੇ ਰੈਜ਼ੋਲੂਸ਼ਨ ਜਿਹੜਾ ਪਾਸ ਹੋਇਆ ਉਹਦੇ ਵਿੱਚ ਖਾਲਸਾ ਪੰਥ ਦਾ ਜਿਹੜਾ ਸਾਜਨਾ ਦਿਵਸ ਹੈ ਉਹਦੇ ਪ੍ਰਤੀ ਉਹਨਾਂ ਨੇ ਬੜੀ ਭਰਪੂਰ ਗੱਲ ਕੀਤੀ। ਸਮੁੱਚੇ ਖਾਲਸਾ ਪੰਥ ਨੂੰ ਜਿੱਥੇ ਵਧਾਈ ਦਿੱਤੀ ਹੈ ਉੱਥੇ ਜਿਹੜੀਆਂ ਸਿੱਖਾਂ ਦੀਆਂ ਜਿਹੜੀਆਂ ਸਰਵਿਸਿਸ ਨੇ ਅਮਰੀਕਾ ਵਿੱਚ ਤੇ ਖਾਸ ਕਰਕੇ ਹਰ ਜਗ੍ਹਾ ਹੀ ਤੇ ਮਨੁੱਖਤਾ ਨੂੰ ਜੋ ਸਿੱਖਾਂ ਦੀ ਜੋ ਦੇਣ ਹੈ ਉਹਦੇ ਪ੍ਰਤੀ ਉਹਨਾਂ ਨੇ ਗੱਲ ਕੀਤੀ ਹੈ। ਤੇ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਜਿਹੜੇ ਸਿੱਖ ਕਾਕਸ ਦੇ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਤੇ ਉਹਨਾਂ ਨੂੰ ਫਿਰ ਦੁਬਾਰਾ ਬੇਨਤੀ ਅਸੀਂ ਦੁਹਰਾਈ ਹੈ ਕਿ ਜਿਹੜੀਆਂ ਸਾਡੀਆਂ ਮੁਸ਼ਕਲਾਂ ਇੱਥੇ ਜਿਹੜੀਆਂ ਮੁਸ਼ਕਲਾਂ ਅਸੀਂ ਫੇਸ ਕਰ ਰਹੇ ਹਾਂ ਉਹਨਾਂ ਦਾ ਜਿਤਨੀ ਛੇਤੀ ਹੋ ਸਕਦਾ ਹੈ ਉਹ ਹੱਲ ਕੱਢਿਆ ਜਾਵੇ। ਔਰ ਉਹਨਾਂ ਨੇ ਸਾਨੂੰ ਪੂਰਨ ਇਹਦਾ ਭਰੋਸਾ ਦਵਾਇਆ ਕਿ ਅਸੀਂ ਹਰ ਸੰਭਵ ਯਤਨ ਕਰਾਂਗੇ ਕਿ ਸਿੱਖਾਂ ਨੂੰ ਕੋਈ ਮੁਸ਼ਕਲ ਜਿਹੜੀ ਪੇਸ਼ ਨਾ ਆਵੇ। ਜੀ ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ, ਬੇਸ਼ੱਕ ਨਾਨਕਸ਼ਾਹੀ ਕੈਲੰਡਰ ਅਨੁਸਾਰ 14 ਅਪ੍ਰੈਲ ਸੋਮਵਾਰ ਨੂੰ ਵਿਸਾਖੀ ਦਾ ਦਿਨ ਹੈ, ਪਰ ਅਸੀਂ ਚਾਹਾਂਗੇ ਕਿ ਤੁਸੀਂ ਇਸ ਦਿਨ ਦੀ ਇੰਪੋਰਟੈਂਸ ਸੰਬੰਧੀ ਸਾਡੇ ਸਿੱਖ ਸੰਗਤਾਂ ਨੂੰ ਵੇਰਵੇ ਦੇ ਨਾਲ ਜਾਣਕਾਰੀ ਦਿਓ। ਦੇਖੋ ਬੀਬਾ ਜੀ, ਸਾਡੇ ਲਈ ਇਹੋ ਇੱਕ ਨਵੇਂ ਜਨਮ ਦੀ ਗੱਲ ਹੈ। ਇਸ ਦਿਨ ਤੇ ਸਰਬੰਸਦਾਨੀ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੇ ਵਿੱਚ ਇੱਕ ਪਲੈਨਟ ਦੇ ਉੱਪਰ ਇੱਕ ਨਵਾਂ ਜਿਹੜਾ ਮਨੁੱਖ ਦੀ ਇੱਕ ਸੁਧਰੇ ਹੋਏ ਮਨੁੱਖ ਦੀ ਜਿਹਨੂੰ ਆਪਾਂ ਕਹਿ ਲਈਏ ਜਿਹਦੀ ਘਾੜਤ ਕਰਨ ਵਾਸਤੇ 230 ਸਾਲ ਦਾ ਸਮਾਂ ਲੱਗਿਆ। ਔਰ ਗੁਰੂ ਸਾਹਿਬਾਨ ਦੇ ਅਲੱਗ-ਅਲੱਗ ਜੋਤ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਅਲੱਗ-ਅਲੱਗ ਜੋਤਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਇਹਦੇ ਵਿੱਚ ਆਪਣਾ ਜੋ ਚਾਨਣ ਹੈ ਉਹਦੇ ਵਿੱਚ ਪਾਇਆ। ਤੇ ਇਸ ਦਿਨ ਨੂੰ ਸਾਨੂੰ ਇੱਕ ਸਿੰਘ ਦੇ ਰੂਪ ਵਿੱਚ ਸਤਿਗੁਰੂ ਨੇ ਦੁਨੀਆ ਦੇ ਇਸ ਪਲੈਨਟ ਤੇ ਪੇਸ਼ ਕੀਤਾ। ਤੇ ਜਿਹੜੀ ਸਾਡੀ ਮੇਨ ਜਿਹੜੀ ਸਾਡੀ ਮਤਲਬ ਉਸ ਸਮੇਂ ਦੀ ਜੇ ਅਸੀਂ ਜਿਹੜੀ ਪ੍ਰਵੇਲੈਂਟ ਸਿਚੁਏਸ਼ਨ ਹੈ ਉਹ ਦੇਖੀਏ ਕਿ ਜਿਹੜੀ ਹਿੰਦੁਸਤਾਨ ਦਾ ਸਮਾਜ ਸੀਗਾ ਉਹ ਬੁਰੀ ਤਰ੍ਹਾਂ ਲਤਾੜਿਆ ਹੋਇਆ ਸੀਗਾ। ਗੁਲਾਮੀ ਦਾ ਅਹਿਸਾਸ ਕਰੀ ਬੈਠੀ ਜਿਹੜੀ ਜਨਤਾ ਸੀ ਉਸ ਨੂੰ ਫਿਰ ਤੋਂ ਹੀ ਸਤਿਗੁਰ ਨੇ ਇੱਕ ਹਲੂਣਾ ਦੇ ਕੇ ਉਹਦੇ ਵਿੱਚ ਨਵੀਂ ਰੂਹ ਫੂਕੀ ਅਤੇ ਉਹ ਲੋਕ ਜਿਹੜੇ ਕਿਸੇ ਨੂੰ ਫੇਸ ਨਹੀਂ ਸੀ ਕਰ ਸਕਦੇ ਮੌਜੂਦਾ ਉਸ ਸਮੇਂ ਦੇ ਹਾਕਮਾਂ ਨੂੰ ਔਰ ਇਸ ਖੰਡੇ ਬਾਟੇ ਦੀ ਪੌੜ ਲੈ ਕੇ ਉਹੀ ਲੋਕ ਜਿਹੜੇ ਕਦੀ ਕਿਸੇ ਦੇ ਸਾਹਮਣੇ ਖੜੇ ਨਹੀਂ ਸੀ ਹੋ ਸਕਦੇ ਉਹਨਾਂ ਨੇ ਉਹਨਾਂ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ। ਔਰ ਸਭ ਤੋਂ ਪਹਿਲਾਂ
ਜਦੋਂ ਆਪਾਂ ਇਤਿਹਾਸ ਤੇ ਨਿਗਾਹ ਮਾਰਦੇ ਹਾਂ ਕਿ 1699 ਦੇ ਇੱਕਦਮ ਬਾਅਦ ਜੇ ਗੁਰੂ ਸਾਹਿਬ ਦੇ ਜਦੋਂ ਸਰੀਰਕ ਤੌਰ ਤੇ ਸਤਿਗੁਰੂ ਇੱਥੇ ਇਸ ਦੁਨੀਆ ਦੇ ਹਾਜ਼ਰ ਸਨ, ਉਦੋਂ ਜਿਹੜੀਆਂ ਘਟਨਾਵਾਂ ਹੋਈਆਂ, ਤੇ ਖਾਸ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਇਹ ਅੰਮ੍ਰਿਤ ਦੀ ਦਾਤ ਲੈ ਕੇ, ਖੰਡੇ ਬਾਟੇ ਦੀ ਪਹੁਲ ਲੈ ਕੇ, ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੀ ਦੁਨੀਆ ਦੀ ਹੇਠਲੀ ਉੱਤੇ ਲਿਆ ਦਿੱਤੀ, ਔਰ ਉਹ ਉਸ ਨੂੰ ਜੇ ਇਸ ਤਰ੍ਹਾਂ ਸਮ ਕਰੀਏ ਕਿ ਭੂਰੀਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਤੇ ਉਹ ਲੋਕ ਜਿਹੜੇ ਸਦੀਆਂ ਤੋਂ ਗੁਲਾਮ ਚੱਲੇ ਆ ਰਹੇ ਸੀ, ਇਹ ਖੰਡੇ ਬਾਟੇ ਦੀ ਪੌੜ ਛਕਣ ਤੋਂ ਬਾਅਦ ਉਹ ਲੋਕ ਉੱਥੋਂ ਦੇ ਰਾਜੇ ਬਣ ਗਏ। ਔਰ ਅੱਜ ਅਸੀਂ ਜਦੋਂ ਹਿਸਟਰੀ ਤੇ ਨਿਗਾਹ ਮਾਰਦੇ ਹਾਂ, ਅਸੀਂ ਦੇਖਦੇ ਹਾਂ ਕਿ ਫਰਾਂਸ ਦਾ ਰੈਵੋਲੂਸ਼ਨ ਉਹਨੂੰ ਅਸੀਂ ਬਹੁਤ ਵੱਡੀ ਇੱਕ ਮਹੱਤਤਾ ਦਿੰਦੇ ਹਾਂ। ਉਹਦੇ ਵਿੱਚ ਕੋਈ ਖਾਸ ਨਹੀਂ ਸੀ, ਲਗਭਗ ਉਸੇ ਕੁ ਵੇਲੇ ਹੀ ਉਹ ਹੋਇਆ, ਤੇ ਉਹਦੇ ਚ ਇਸ ਵੀ ਇੱਕ ਜਿਹੜੀ ਪਾਵਰ ਸੀ ਉਹਦੀ ਟ੍ਰਾਂਸਫਰ ਹੋਈ ਸੀ। ਇਹ ਨਹੀਂ ਸੀ ਜਿਹੜੀ, ਏਦਾਂ ਕਦੀ ਨਹੀਂ ਹੋਇਆ ਕਿ ਜਿਹੜੇ ਲੋਕ ਸਦੀਆਂ ਤੋਂ ਚੱਲੇ ਆ ਰਹੇ ਸੀ, ਗੁਲਾਮ, ਲਤਾੜੇ ਹੋਏ, ਨਤਾਣੇ, ਨਮਾਣੇ, ਉਹਨਾਂ ਨੂੰ ਚੁੱਕ ਕੇ ਗੁਰੂ ਨੇ ਬਾਦਸ਼ਾਹੀ ਬਖਸ਼ ਦਿੱਤੀ ਹੋਵੇ। ਸੋ ਇਸ ਦਿਨ ਦੇ ਨਾਲ ਜਿੱਥੇ ਹਿੰਦੁਸਤਾਨ ਦਾ ਸਮੁੱਚਾ ਜਿਹੜਾ ਫਜ਼ਾ ਬਦਲ ਗਈ, ਨਕਸ਼ਾ ਬਦਲ ਗਿਆ, ਔਰ ਲੋਕਾਂ ਦੀ ਸੋਚ ਦਾ ਤਰੀਕਾ ਬਦਲ ਗਿਆ, ਸੋਚਣ ਦਾ ਢੰਗ ਬਦਲ ਗਿਆ, ਤੇ ਮੈਂ ਸਮਝਦਾ ਵੀ ਸਤਿਗੁਰ ਨੇ ਉਸ ਸਮੇਂ ਦਾ ਇੱਕ ਬਹੁਤ ਵੱਡਾ ਇਹੋ ਰੈਵੋਲੂਸ਼ਨ ਹੈ ਕਿ ਕਿਸ ਤਰ੍ਹਾਂ ਕਿ ਜਿਹੜਾ ਸਧਾਰਨ ਮਨੁੱਖ ਆ ਉਹ ਗੁਰੂ ਦੀ ਸ਼ਰਨ ਆ ਕੇ ਉਹਦੀ ਕਿਸ ਤਰ੍ਹਾਂ ਟ੍ਰਾਂਸਫਾਰਮੇਸ਼ਨ ਹੋ ਜਾਂਦੀ ਹੈ। ਜੀ ਬਿਲਕੁਲ 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 ਡਾਕਟਰ ਸਾਹਿਬ। ਡਾਕਟਰ ਸਾਹਿਬ, ਹੁਣ ਅਸੀਂ 2014 ਦੀਆਂ ਪਾਰਲੀਮੈਂਟ ਚੋਣਾਂ ਸੰਬੰਧੀ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। 2014 ਦੀਆਂ ਪਾਰਲੀਮੈਂਟ ਚੋਣਾਂ ਦੇ ਹਵਾਲੇ ਨਾਲ ਸਿੱਖਾਂ ਵਿੱਚ ਕਾਫੀ ਕਨਫਿਊਜ਼ਨ ਵਾਲੀ ਸਥਿਤੀ ਬਣੀ ਹੋਈ ਹੈ। ਡਾਕਟਰ ਸਾਹਿਬ, ਤੁਸੀਂ ਇਸ ਬਾਰੇ ਕੀ ਰਾਏ ਰੱਖਦੇ ਹੋ ਕਿ ਸਿੱਖ ਵੋਟਰਾਂ ਨੂੰ ਕਿਸ ਨੂੰ ਵੋਟ ਦੇਣੀ ਚਾਹੀਦੀ ਹੈ? ਦੇਖੋ ਬੀਬਾ ਜੀ, ਜਿਹੜੇ ਸਾਡੀ ਜ਼ਿਆਦਾ ਵਸੋਂ ਜਿਹੜੀ ਹੈਗੀ ਆ ਉਹ ਪੰਜਾਬ ਵਿੱਚ ਆ, ਉਤੋਂ ਘੱਟ ਹਰਿਆਣੇ ਵਿੱਚ ਜਾਂ ਦਿੱਲੀ ਜਾਂ ਹੋਰ ਸੂਬਿਆਂ ਵਿੱਚ ਵੀ ਥੋੜ੍ਹੀ ਮਾਤਰਾ ਦੇ ਵਿੱਚ, ਥੋੜ੍ਹੀ ਗਿਣਤੀ ਦੇ ਵਿੱਚ ਸਾਡੀ ਜਿਹੜੀ ਸਿੱਖ ਭਾਈਚਾਰਾ ਸਿੱਖ ਰਹਿੰਦੇ ਨੇ, ਪਰ ਜ਼ਿਆਦਾ ਜਿਹੜੀ ਗਿਣਤੀ ਹੈ ਸਾਡੀ ਪੰਜਾਬ ਦੇ ਵਿੱਚ, ਔਰ ਉੱਥੋਂ ਦੀ ਸਿਚੁਏਸ਼ਨ, ਉੱਥੋਂ ਦੇ ਹਾਕਮਾਂ ਨੇ ਇੰਨੀ ਕਨਫਿਊਜ਼ ਕੀਤੀ ਹੋਈ ਹੈ ਕਿ ਉਹ ਲੋਕਾਂ ਨੂੰ ਵੀ ਕੁਝ ਸੋਚਦਾ ਨਹੀਂ, ਔਰ ਲੋਕ ਨਿੱਕੇ ਨਿੱਕੇ ਜਿਹੜੇ ਉਹਨਾਂ ਦੇ ਮਤਲਬ ਕੰਮ ਹੈਗੇ ਆ ਜਾਂ ਸੋਚਾਂ ਹੈਗੀਆਂ, ਉਹਨਾਂ ਦੇ ਨਾਲ ਜੁੜ ਕੇ ਜਿਹੜਾ ਇੱਕ ਬਰੋਡ ਸਪੈਕਟਰਮ ਸੀਗਾ, ਗੁਰੂ ਨੇ ਜੋ ਸਾਨੂੰ ਇੱਕ ਵਿਜ਼ਨਰੀ ਸੋਚ ਦਿੱਤੀ ਹੈ, ਇੱਕ ਲੰਬਾ ਸੋਚਣ ਦੀ ਇੱਕ ਦਾਤ ਦਿੱਤੀ ਆ, ਅਸੀਂ ਉਹਨੂੰ ਬਿਲਕੁਲ ਭੁੱਲ ਕੇ ਇੱਕ ਛੋਟੇ ਕੰਮਾਂ ਦੇ ਵਿੱਚ ਲੱਗੇ ਹੋਏ ਆ। ਕਦੀ ਪੋਲੀਟੀਕਲ ਲੈਵਲ ਤੇ ਕੋਈ ਆ ਜਾਂਦਾ, ਕਦੀ ਅਕਾਲੀ ਆ ਗਏ, ਕਦੀ ਜਨਸੰਘੀ ਆ ਗਏ, ਕਦੀ ਕਾਂਗਰਸ ਆ ਗਈ। ਇੱਕ ਅੱਜ ਕੱਲ੍ਹ ਹੋਰ ਉੱਥੇ ਬੜਾ ਬੁਖਾਰ ਚੜਿਆ ਹੋਇਆ ਲੋਕਾਂ ਨੂੰ, ਕਰਪਸ਼ਨ ਦੇ ਨਾਂ ਦੇ ਇੱਕ ਨਵਾਂ ਬੰਦਾ ਹਰਿਆਣੇ ਦਾ ਹੈਗਾ, ਕੇਜਰੀਵਾਲ ਨਾਂ ਦਾ ਇੱਕ ਬੰਦਾ, ਉਹਨੇ ਆਮ ਆਦਮੀ ਪਾਰਟੀ ਬਣਾ ਕੇ ਦਿੱਲੀ ਵਿੱਚ, ਚਲੋ ਉਹਨੇ ਕਰਪਸ਼ਨ ਦੇ ਨਾਂ ਤੇ ਇੱਕ ਚੰਗਾ ਕੰਮ ਕੀਤਾ, ਔਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਲੋਕ ਵੀ ਇੱਕੋ ਹੀ ਇਸ਼ੂ ਨੂੰ ਲੈ ਕੇ ਕਰਪਸ਼ਨ ਦੇ ਨਾਂ ਤੇ ਵੀ ਕਰਪਸ਼ਨ ਦੂਰ ਕਰ ਦੇਣੀ ਹੈ, ਔਰ ਉਹਦੇ ਮਗਰ ਹੀ ਲੱਗ ਤੁਰਦੇ ਨੇ। ਤੇ ਜੇ ਉਹਦਾ ਬੇਸ ਤੇ ਦੇਖਿਆ ਜਾਵੇ ਤੇ ਕੇਜਰੀਵਾਲ ਦੀ ਵੀ ਜਿਹੜੀ ਆਮ ਆਦਮੀ ਪਾਰਟੀ ਹੈ, ਇਟਸ ਐਨ ਅਦਰ ਹਿੰਦੂ ਪਾਰਟੀ। ਉਹਦਾ ਤੁਸੀਂ ਕੰਸਟੀਟਿਊਸ਼ਨ ਦੇਖੋ, ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਹੀ ਉਹ ਯਕੀਨ ਕਰਦੇ ਆ, ਉਹਦੇ ਵਿੱਚ ਉਹ ਬੰਦੇ ਮਾਤਰਮ ਹੀ ਉਹਨਾਂ ਦਾ ਜਿਹੜਾ ਹੈਗਾ ਉਹ ਬੇਸ ਹੈਗਾ। ਤੇ ਅਸੀਂ ਵੀ ਸਿੱਖਾਂ ਦੇ ਤੌਰ ਤੇ ਸੋਚਣਾ ਚਾਹੀਦਾ ਕਿ ਕਿਸ ਉਦਮ ਤੇ ਰਾਜ ਮਿਲੇ, ਕਿ ਜਿਹੜੀ ਸਾਡੀ ਪੋਲੀਟੀਕਲ ਪਾਵਰ ਆ ਜਾਂ ਜਿਹੜੀ ਸਾਡੀ ਸੋਵਰਨਟੀ ਆ, ਜਿਹੜੀ ਬੜੀ ਬੁਰੀ ਤਰ੍ਹਾਂ ਲਤਾੜੀ ਪਈ ਆ, ਸਾਡੀ ਪੋਲੀਟੀਕਲ ਪਾਵਰ ਸਾਡੇ ਕੋਲ ਨਹੀਂ। ਜਿਤਨੀ ਦੇਰ ਤੱਕ ਖਾਲਸਾ ਪੰਥ ਦੇ ਕੋਲ ਜਿਹੜੀ ਫੈਸਲਾ ਕਰਨ ਦੀ ਤਾਕਤ ਹੈ, ਪੋਲੀਟੀਕਲ ਪਾਵਰ ਹੈ ਜਾਂ ਜਿਹੜੀ ਫੈਸਲਾ ਕਰਨ ਦੀ ਤਾਕਤ ਹੈ, ਉਹ ਸਾਡੇ ਆਪਣੇ ਹੱਥ ਵਿੱਚ ਨਹੀਂ ਹੁੰਦੀ, ਉਨੀ ਦੇਰ ਤੱਕ ਜਿਹੜਾ ਖਾਲਸਾ ਪੰਥ ਦੀ ਜਿਹੜੀ ਹੈ ਚੜ੍ਹਦੀ ਕਲਾ ਦੇ ਹੋਣੇ ਦਾ ਜਿਹੜਾ ਹੋਣਾ ਬੜਾ ਮੁਸ਼ਕਲ ਹੈ। ਤੇ ਜਿੱਥੋਂ ਤੱਕ ਤੁਹਾਡਾ ਸਵਾਲ ਹੈ ਕਿ ਤੁਸੀਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਜਾਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ, ਉੱਥੇ ਬੀਬਾ ਜੀ ਕੋਈ ਫਰਕ ਨਹੀਂ ਪੈਂਦਾ, ਕੋਈ ਅਕਾਲੀ ਆ ਜਾਵੇ, ਕੋਈ ਜਨਸੰਘੀ ਆ ਜਾਵੇ, ਕੋਈ ਕਾਂਗਰਸ ਆ ਜਾਵੇ। ਬੇਸਿਕਲੀ ਤੁਸੀਂ ਪਿਛਲੇ 50-60 ਸਾਲ ਦਾ ਤੇ ਨਿਗਾਹ ਮਾਰ ਕੇ ਦੇਖ ਲਓ,
ਬੜੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਉਹ ਹਿੰਦੁਸਤਾਨ ਜਿਹਨੂੰ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਇੰਟਰਨਲੀ ਸਟੀਲ ਫਰੇਮ ਦਾ ਜਿਹੜਾ ਸਟਰਕਚਰ ਦਿੱਤਾ ਜੀ, ਬਾਹਰਲੇ ਪਾਸਿਓਂ ਸਟੀਲ ਦੀ ਜਿਹੜੀ ਕੰਧ ਬਣ ਕੇ ਸਿੱਖ ਹਿੰਦੁਸਤਾਨ ਵਾਸਤੇ ਖੜੇ ਹੋਏ ਜੀ। ਔਰ ਜਦੋਂ ਵੀ ਕਦੀ ਸਿੱਖਾਂ ਦੇ ਉੱਤੇ ਕੋਈ ਸਿੱਖਾਂ ਨੇ ਕਿਹਾ ਵੀ ਸਾਡੀ ਆ ਰੈਜ਼ੋਲੂਸ਼ਨ ਕਰ ਦਿਓ, ਸਾਡਾ ਇੱਦਾਂ ਕਰ ਦਿਓ ਜੀ, ਉਦੋਂ ਹੀ ਸਿੱਖਾਂ ਨੂੰ ਇੱਕ ਮਤਲਬ ਬਾਹਰੋਂ ਆਏ ਹੋਏ ਜਾਂ ਨਮਾਣੇ ਜੇ ਕਹਿ ਕੇ ਜਾਂ ਇੱਕ ਵਾਧੂ ਦੀ ਚੀਜ਼ ਸਮਝ ਕੇ ਸਿੱਖਾਂ ਨਾਲ ਇਸ ਤਰ੍ਹਾਂ ਦਾ ਸਲੂਕ ਹੁੰਦਾ ਰਿਹਾ। ਪਾਰਟੀਸ਼ਨ ਦੇ ਇਮੀਡੀਏਟ ਬਾਅਦ ਤੁਸੀਂ ਲਾ ਲਓ ਜੇ ਇੱਕਦਮ ਤੁਹਾਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕਹਿ ਰਹੇ ਨੇ, ਫਿਰ ਪੰਜਾਬੀ ਸੂਬੇ ਮੋਰਚੇ ਦਾ ਮੂਵਮੈਂਟ ਦਾ ਕੀ ਬਣਿਆ, ਇੱਕ ਛੋਟਾ ਜਿਹਾ ਸੂਬਾ ਤੁਹਾਨੂੰ ਬਿਨਾਂ ਕਿਸੇ ਲੱਤਬਾਂਹ ਤੋਂ ਦੇ ਦਿੱਤਾ ਜੀ। 1984 ਦੇ ਵਿੱਚ ਸਾਡਾ ਸਭ ਤੋਂ ਜਿਹੜਾ ਪਵਿੱਤਰ ਸਥਾਨ ਸੀ ਉਸ ਨੂੰ ਢਹਿ ਢੇਰੀ ਕਰ ਦਿੱਤਾ ਤੇ ਉਹ ਜਿਹੜਾ ਫੈਸਲਾ ਕੀਤਾ ਗਿਆ ਸੀਗਾ ਵੀ ਹਿੰਦੁਸਤਾਨ ਦੀ ਸਰਕਾਰ ਵੱਲੋਂ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹ ਕਦੀ ਉਹਦੀ ਕਾਂਗਰਸ ਇਨਵੋਲਵ ਨਹੀਂ ਸੀ ਜੀ। ਜਿੰਨੀਆਂ ਹਿੰਦੁਸਤਾਨ ਦੀਆਂ ਪਾਰਟੀਆਂ ਸ਼ੰਕਰਾਚਾਰੀਆਂ ਦੇ ਪੁਰੀਆਂ ਤੱਕ ਇੰਦਰਾ ਗਾਂਧੀ ਨੇ ਉਹਨਾਂ ਦੀ ਹਮਾਇਤ ਲਈ ਹੋਈ ਸੀ। ਔਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਜਿਸ ਤਰ੍ਹਾਂ ਦੀਆਂ ਗੱਲਾਂ ਹੁਣ ਸਾਹਮਣੇ ਆ ਰਹੀਆਂ, ਸਾਡਾ ਆਪਣਾ ਵੀ ਅਕਾਲੀ ਭਾਈਚਾਰਾ ਵੀ ਕਿਸੇ ਨਾ ਕਿਸੇ ਰੂਪ ਵਿੱਚ ਉਹਦੇ ਵਿੱਚ ਸ਼ਾਮਲ ਸੀ ਜੀ। ਸੋ ਲੱਗਦਾ ਨਹੀਂ ਕਿ ਸਾਨੂੰ ਇਸ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਸਿੱਖ ਪੁਆਇੰਟ ਆਫ ਵਿਊ ਤੋਂ ਜਾਂ ਇਸ ਹਿਸਾਬ ਦੇ ਨਾਲ ਸਾਨੂੰ ਕੋਈ ਇਹਦੇ ਵਿੱਚੋਂ ਕੋਈ ਰਾਹਤ ਮਿਲੇਗੀ ਜੀ। ਉੱਥੇ ਜੋ ਰੋਜ਼ਾਨਾ ਜੀਵਨ ਜਿਹੜਾ ਚੱਲਦਾ, ਕੋਈ ਲੁੱਟ ਕੇ ਇੱਧਰ ਨੂੰ ਲੈ ਗਿਆ, ਕੋਈ ਡਰੱਗ ਵੇਚੀ ਜਾਂਦਾ, ਕੋਈ ਕਿਸ ਤਰ੍ਹਾਂ ਦਾ ਜੀ, ਮੈਨੂੰ ਨਹੀਂ ਲੱਗਦਾ ਕੋਈ ਸਾਨੂੰ ਇਹਦੇ ਨਾਲ ਕੋਈ ਰਾਹਤ ਮਿਲੇਗੀ। ਜਿਤਨੀ ਦੇਰ ਤੱਕ ਖਾਲਸਾ ਪੰਥ ਜਿਹੜਾ ਹੈਗਾ ਉਹ ਆਪਣੇ ਜਿਹੜੇ ਹੈਗੇ ਆ ਦਿਸ ਹੱਥੇ ਜਾਂ ਹੱਦਾਂ ਤੈਅ ਨਹੀਂ ਕਰਦਾ ਜੀ, ਫੈਸਲਾ ਕਰਨ ਦੀ ਤਾਕਤ ਜਿਹੜੀ ਜਿੰਨੀ ਦੇਰ ਖਾਲਸਾ ਪੰਥ ਦੇ ਕੋਲ ਨਹੀਂ ਆਉਂਦੀ ਉਨੀ ਦੇਰ ਪਿਛਲੇ 60 ਸਾਲ ਚ ਉੱਥੇ ਕਿੰਨੀਆਂ ਚੋਣਾਂ ਹੋਈਆਂ, ਕਦੀ ਕੋਈ ਆ ਜਾਂਦਾ, ਕਦੀ ਕੋਈ ਆ ਜਾਂਦਾ, ਪਰ ਸਿੱਖ ਪੁਆਇੰਟ ਆਫ ਵਿਊ ਤੋਂ ਮੈਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਸਾਡੇ ਇਹਦੇ ਵਿੱਚ ਕੋਈ ਤਬਦੀਲੀ ਆਏਗੀ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿਸ ਤਰ੍ਹਾਂ। ਕਈ ਵਾਰੀ ਭੁਲੇਖੇ ਪੈ ਜਾਂਦੇ ਆ ਵੀ ਇਹ ਸਾਡੇ ਹੀ ਆ ਬੰਦੇ ਜਾਂ ਇਹ ਹੁਣ ਜਿਹੜੇ ਨਵੇਂ ਆਉਣਗੇ, ਪਰ ਡਿਪੈਂਡ ਕਰਦਾ ਜਦੋਂ ਕੋਈ ਵੀ ਬੰਦਾ ਪਾਰਟੀ ਜਾਂ ਕੋਈ ਬੰਦਾ ਜਾਂ ਲੀਡਰ ਨਵਾਂ ਆ ਕੇ ਉਹ ਜਦੋਂ ਕੋਈ ਅਨੋਖੀ ਜੀ ਗੱਲ ਕਰਕੇ ਤੁਹਾਨੂੰ ਜੀ ਡਾਕਟਰ ਸਾਹਿਬ ਅਸੀਂ ਅਗਰੀ ਕਰਦੇ ਤੁਹਾਨੂੰ ਸਾਨੂੰ ਸਿੱਖਾਂ ਨੂੰ ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਸਿੱਖਾਂ ਨੂੰ ਇੱਕ ਪਲੇਟਫਾਰਮ ਰੱਖਣਾ ਚਾਹੀਦਾ ਤਾਂ ਕਿ ਸਾਰੇ ਸਿੱਖ ਅਸੀਂ ਇਕੱਠੇ ਹੋਈਏ, ਤਾਂ ਫਿਰ ਸਾਨੂੰ ਆਪਣੀ ਇੱਕ ਪਾਰਟੀ ਬਣਾਉਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਲਾਈਕ ਤੁਸੀਂ ਗੱਲ ਕੀਤੀ ਕਿ ਸਾਰੇ ਅਸੀਂ ਅਸੀਂ ਸਾਰੇ ਡਾਕਟਰ ਸਾਹਿਬ ਸਾਡਾ ਵਕਤ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਸਾਡੇ ਕੋਲ ਹੋਰ ਟਾਈਮ ਨਹੀਂ ਹੈਗਾ ਤੁਹਾਡੇ ਕੋਲ ਕੁਐਸਚਨ ਪੁੱਛਣ ਲਈ, ਤੇ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ, ਪਰ ਤੁਹਾਨੂੰ ਅਸੀਂ ਕਿਉਂਕਿ ਮੰਡੇ ਨੂੰ ਵਿਸਾਖੀ ਅਸੀਂ TV 84 ਦੀ ਟੀਮ ਪੂਰੀ ਟੀਮ ਵੱਲੋਂ ਤੁਹਾਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਾਰੇ ਸਮੁੱਚੇ ਖਾਲਸਾ ਪੰਥ ਨੂੰ ਇਸ ਦਿਨ ਦੀ ਜੀ ਬਹੁਤ ਬਹੁਤ ਮੁਬਾਰਕਬਾਦ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇੱਥੇ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।